ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 7 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-053। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 5 ਵਜੇ ਸਾਡਾ ਜਿਹੜਾ ਕੈਲੀਫੋਰਨੀਆ ਦਾ ਟਾਈਮ ਤੇ 8 ਵਜੇ ਜਿਹੜਾ ਈਸਟਰਨ ਟਾਈਮ ਦੇ ਮੁਤਾਬਕ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਇਰਾਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਬੰਬਾਰਡ ਕਰਾਂਗੇ। ਪਰ ਹੁਣ ਇਹ ਲੇਟੈਸਟ ਖਬਰ ਇਹ ਆ ਰਹੀ ਆ ਵੀ 2 ਵੀਕ ਦਾ ਜਿਹੜਾ ਸੀਜ਼ ਫਾਇਰ ਆ ਉਹ ਅਨਾਉਂਸ ਕਰ ਦਿੱਤਾ ਗਿਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ। ਉਹਦੇ ਜਿਹੜੀ ਕੰਟੀਜੈਂਟ ਆ ਉਹਦੇ ਜਿਹੜੀ ਸ਼ਰਤ ਰੱਖੀ ਗਈ ਹੈਗੀ ਆ ਕਿ ਸਟੇਟ ਆਫ ਹਾਰਮੁਜ਼ ਨੂੰ ਖੋਲ੍ਹ ਦਿੱਤਾ ਜਾਊਗਾ। ਸੋ ਕੰਪਲੀਟ ਇਮੀਡੀਏਟ ਐਂਡ ਸੇਫ ਓਪਨਿੰਗ ਆਫ ਸਟੇਟ ਆਫ ਹਾਰਮੁਜ਼ ਇਹ ਹੋਣੀ ਚਾਹੀਦੀ ਆ ਤੇ ਮੀਡੀਏਟਡ ਬਾਈ ਪਾਕਿਸਤਾਨ। ਤੇ ਇਜ਼ਰਾਈਲ ਵਾਲੇ ਵੀ ਐਗਰੀ ਹੋਏ ਹੈਗੇ ਆ ਸੀਜ਼ ਫਾਇਰ ਐਗਰੀਮੈਂਟ ਦੇ ਲਈ। ਇਰਾਨੀਅਨ ਗਵਰਨਮੈਂਟ ਨੇ ਆਪਣੇ ਜਿੰਨੇ ਵੀ ਜਵਾਨ ਲੋਕ ਆ, ਯੰਗ ਪੀਪਲ ਆ, ਉਹਨਾਂ ਨੂੰ ਹਿਊਮਨ ਚੇਨ ਬਣਾਉਣ ਦੇ ਲਈ ਕਿਹਾ ਸੀ। ਜਿੰਨੇ ਵੀ ਪਾਵਰ ਪਲਾਂਟਸ ਆ, ਬ੍ਰਿਜ ਆ, ਉਹਨਾਂ ਦੇ ਆਲੇ ਦੁਆਲੇ ਬਣਾ ਦਿਓ, ਕਿਉਂਕਿ ਟਰੰਪ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਅੱਜ 5 ਵਜੇ ਜਿਹੜੀ ਆ ਪੂਰੀ ਸਿਵਲਾਈਜੇਸ਼ਨ ਮਰ ਜਾਊਗੀ। ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ। ਯੂਐਸ ਤੇ ਇਜ਼ਰਾਈਲ ਨੇ ਕਾਫੀ ਜ਼ਿਆਦਾ ਜਿਹੜੇ ਅਟੈਕ ਵੀ ਕੀਤੇ ਹੈਗੇ ਆ। 18 ਸਿਵਲੀਅਨ ਵੀ ਮਾਰੇ ਜਾ ਚੁੱਕੇ ਹੈਗੇ ਆ। ਪਰ ਸੋ ਪਾਕਿਸਤਾਨ ਦੀ ਮਦਦ ਦੇ ਨਾਲ ਹੁਣ ਜਿਹੜੀ 2 ਹਫ਼ਤੇ ਦੇ ਲਈ ਸੀਜ਼ ਫਾਇਰ ਇਹ ਅਨਾਉਂਸ ਕੀਤਾ ਗਿਆ ਹੈਗਾ ਤੇ 10 ਪੁਆਇੰਟ ਇੱਕ ਫਾਰਮੂਲਾ ਇਰਾਨ ਵੱਲੋਂ ਪੇਸ਼ ਕੀਤਾ ਗਿਆ ਹੈ। ਉਹਦੇ ਉੱਤੇ ਹੁਣ ਜਿਹੜਾ ਵਰਕ ਹੋਊਗਾ ਜੀ। ਇੱਕ ਅਜੀਬੋ-ਗਰੀਬ ਘਟਨਾ ਹੈ ਵੀ ਜਿਹੜੀ ਹਰਜੋਤ ਸਿੰਘ ਦੀ ਵਾਪਰੀ ਵੀ ਜਿਹੜਾ ਸ਼ਹਿਬਾਜ਼ ਸ਼ਰੀਫ ਆ ਪਾਕਿਸਤਾਨ ਦਾ, ਜਿਸ ਨੇ ਇਹ ਐਕਸ ਦੇ ਉੱਤੇ ਟਵੀਟ ਜਿਹੜਾ ਉਹ ਕੀਤਾ ਸੀਗਾ। ਪਹਿਲਾਂ ਇੱਦਾਂ ਲੱਗਦਾ ਸੀਗਾ ਵੀ ਉਹਨੂੰ ਹਦਾਇਤਾਂ ਆਈਆਂ ਵੀ ਤੁਸੀਂ ਆਹ ਕਰ ਦਿਓ ਤੇ ਉੱਤੇ ਡਰਾਫਟ ਪਾਕਿਸਤਾਨ ਮੈਸੇਜ ਔਨ ਐਕਸ ਉਹ ਵੀ ਜਿਹੜਾ ਉਹ ਲਿਖਿਆ ਰਹਿ ਗਿਆ। ਫਿਰ ਉਸਨੇ ਐਡਿਟ ਕੀਤਾ ਤੇ ਉਹ ਵਾਲੀ ਚੀਜ਼ ਉਸ ਦੇ ਵਿੱਚੋਂ ਡਿਲੀਟ ਕੀਤੀ। ਹੁਣ ਇੱਥੋਂ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਆ ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਇਹ ਘੱਲਿਆ ਕਿੰਨੇ ਸੀਗਾ ਇਹਨਾਂ ਨੂੰ, ਵੀ ਜਿਹੜਾ ਉਹ ਲਿਖਣ ਦੇ ਲਈ ਕਿ ਉਹਨਾਂ ਦੇ ਅੰਦਰੂਨੀ ਤੌਰ ਤੇ ਸੀਗਾ ਕਿ ਅਮਰੀਕਾ ਨੇ ਇਹਨਾਂ ਨੂੰ ਘੱਲਿਆ ਸੀਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਪੋਸਟ ਕਰੋ। ਪਰ ਇਹ ਸਾਰੇ ਕਾਸੇ ਦੇ ਵਿੱਚ ਜੇ ਹਰਜੋਤ ਸਿੰਘ ਜੀ ਵਾਕਿਆ ਸੀਜ਼ ਫਾਇਰ ਹੋ ਜਾਂਦੀ ਹੈ, ਪਾਕਿਸਤਾਨ ਦਾ ਰੋਲ ਇੱਕ ਬੜੇ ਅਹਿਮ ਮੁਲਕ ਦੇ ਤੌਰ ਦੇ ਉੱਤੇ ਉੱਭਰ ਕੇ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਵੇਗਾ। ਸੋ ਇਹ ਸਾਰਾ ਕੁਝ ਕੀ ਇਸ ਦੇ ਵਿੱਚ ਨਾਲ ਦੇ ਨਾਲ ਹੋ ਰਿਹਾ ਆ, ਇਹਦੇ ਬਾਰੇ ਵੱਖ-ਵੱਖ ਕਿਆਸਰਾਈਆਂ ਜਿਹੜੀਆਂ ਉਹ ਚੱਲ ਰਹੀਆਂ। ਪਰ ਟਰੰਪ ਹੁਣੀ 2 ਹਫ਼ਤੇ ਦੀ ਸੀਜ਼ ਫਾਇਰ ਨੂੰ ਜਿਹੜਾ ਉਹ ਮੰਨ ਚੁੱਕੇ ਆ। ਅੰਦਰ ਖਾਤੇ ਹਰਜੋਤ ਸਿੰਘ ਜੀ ਬਹੁਤ ਵਿਰੋਧ ਦਾ ਜਿਹੜਾ ਉਹ ਸਾਹਮਣਾ ਟਰੰਪ ਹੁਣਾਂ ਨੂੰ ਕਰਨਾ ਜਿਹੜਾ ਉਹ ਪੈ ਰਿਹਾ ਆ। ਕਾਰਨ ਉਸ ਦੇ ਵਿੱਚ ਇਹੀ ਆ, ਖਾਸ ਕਰਕੇ ਜਿਹੜੇ ਉਹਨਾਂ ਦੇ ਸਪੋਰਟਰ ਜਿਹੜੇ ਕਹਿੰਦੇ ਵੀ ਅਸੀਂ ਤਾਂ ਵੋਟ ਹੀ ਤੁਹਾਨੂੰ ਇਸ ਗੱਲੋਂ ਪਾਈ ਸੀ ਵੀ ਤੁਸੀਂ ਕੋਈ ਨਵੀਂ ਲੜਾਈ ਨਹੀਂ ਸ਼ੁਰੂ ਕਰੋਗੇ, ਪਰ ਇਜ਼ਰਾਈਲ ਦੇ ਕਹਿਣ ਦੇ ਉੱਤੇ ਤੁਸੀਂ ਸਾਰਾ ਕੁਝ ਇਹ ਹੁਣ ਕਰ ਰਹੇ ਆ। ਇਰਾਨ ਨੇ ਇਸ ਸੀਜ਼ ਫਾਇਰ ਦੇ ਐਲਾਨ ਤੋਂ ਬਾਅਦ ਦੇ ਵਿੱਚ ਆਪਣੀ ਜਿੱਤ ਐਲਾਨੀ। ਇਸ ਸੰਦਰਭ ਦੇ ਵਿੱਚ ਕਹਿੰਦੇ ਵੀ ਅਸੀਂ ਜਿੱਤ ਗਏ ਆ ਕਿਉਂਕਿ ਯੂਐਸ ਨੂੰ ਜਿਹੜਾ ਉਹਨਾਂ ਦਾ 10 ਪੁਆਇੰਟ ਪਲਾਨ ਹੈਗਾ ਆ ਉਹ ਮੰਨਣ ਦੇ ਲਈ ਜਿਹੜਾ ਉਹ ਮੰਨ ਚੁੱਕੇ ਆ, ਜਿਨ੍ਹਾਂ ਵਿੱਚ ਸੈਂਕਸ਼ਨਸ ਨੂੰ ਜਿਹੜਾ ਉਹ ਚੁੱਕਣਾ, ਨਿਊਕਲੀਅਰ ਐਨਰਿਚਮੈਂਟ ਨੂੰ ਐਗਰੀ ਹੋਣਾ। ਇਹ ਜਿਹੜਾ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਜਿਹੜੇ ਇਸ ਤੋਂ ਬਾਅਦ ਸਟੇਟਮੈਂਟ ਜਿਹੜੀ ਉਹ ਕੀਤੀ ਆ, ਕਹਿੰਦੇ ਵੀ ਅਮਰੀਕਾ ਵਾਲੇ ਟਰੰਪ ਹੁਣੀ ਜਿਹੜਾ ਉਹ ਇਹ ਮੰਨ ਗਏ ਨੇ ਸੀਜ਼ ਫਾਇਰ ਦੇ ਵਿੱਚ ਵੀ ਇਰਾਨ ਤੋਂ ਸੈਂਕਸ਼ਨਸ ਵੀ ਜਿਹੜੀਆਂ ਚੱਕ ਦਿੱਤੀਆਂ ਜਾਣਗੀਆਂ
ਤੇ ਨਿਊਕਲੀਅਰ ਐਨਰਿਚਮੈਂਟ ਵੀ ਜਿਹੜੀ ਉਹਨਾਂ ਨੂੰ ਕਰਨ ਦਿੱਤੀ ਜਿਹੜੀ ਉਹ ਜਾਊਗੀ। ਹੁਣ ਇਹ ਨਹੀਂ ਪਤਾ ਵੀ ਟਰੰਪ ਉਹਨਾਂ ਨੇ ਇਹਨਾਂ ਦਾ ਇਹ ਬਿਆਨ ਸੁਣਿਆ ਜਾਂ ਨਹੀਂ। ਸੋ ਡਿਪਲੋਮੇਸੀ ਦੀ ਜਿਹੜੀ ਰਿਕੁਐਸਟ ਆ ਉਹ ਕੀਤੀ ਗਈ ਸੀ ਜਦ 8 ਵਜੇ ਈਸਟਰਨ ਟਾਈਮ ਦਾ ਵਕਤ ਨਜ਼ਦੀਕ ਆ ਰਿਹਾ ਸੀਗਾ ਤੇ ਪਾਕਿਸਤਾਨ ਵਾਲੇ ਸ਼ਹਿਬਾਜ਼ ਸ਼ਰੀਫ ਨੇ ਇਹ ਟਵੀਟ ਕੀਤਾ ਸੀ ਵੀ ਭਾਈ 2 ਹਫ਼ਤੇ ਦੀ ਜਿਹੜੀ ਤੁਸੀਂ ਮੋਹਲਤ ਦਿਓ ਇਸ ਦੇ ਵਿੱਚ, ਕਿਉਂਕਿ ਅਸੀਂ ਗੱਲਬਾਤ ਇਰਾਨ ਦੇ ਨਾਲ ਲੱਗੇ ਹੋਏ ਹਾਂ। ਕੱਲ ਜੋ ਅਮਰੀਕਾ ਦੇ ਦੁਆਰਾ ਸੀਜ਼ਫਾਇਰ ਦਾ ਜਿਹੜਾ ਕਹਿ ਲਓ ਵੀ ਪ੍ਰਪੋਜ਼ਲ ਸੀ, ਪ੍ਰਸਤਾਵ ਲਿਆਂਦਾ ਗਿਆ ਸੀ, ਉਸ ਨੂੰ ਇਰਾਨ ਨੇ ਠੁਕਰਾ ਦਿੱਤਾ ਸੀਗਾ। ਪਰ ਅੱਜ ਜਿਹੜੀ ਆ ਉਹ ਜਿਹੜੀ ਸੀਜ਼ਫਾਇਰ ਦੇ ਲਈ ਕਹਿੰਦੇ ਵੀ ਦੋਨੋਂ ਧਿਰਾਂ ਜਿਹੜੀਆਂ ਹੁਣ ਮੰਨੀਆਂ ਹੈਗੀਆਂ ਆ। ਓਵਰਆਲ ਉਹਨਾਂ ਲੋਕਾਂ ਦੇ ਲਈ ਗੁੱਡ ਨਿਊਜ਼ ਹੈਗੀ ਆ ਜਿਨ੍ਹਾਂ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਲੜਾਈ ਦੇ ਵਿੱਚ ਚਲੋ ਜਿਨ੍ਹਾਂ ਦੇ ਮੁਲਕ ਦੇ ਉੱਤੇ ਹੁੰਦਾ ਆ ਲੈਣਾ ਦੇਣਾ ਤਾਂ ਉਸ ਪੱਖ ਤੋਂ ਜ਼ਰੂਰ ਰਹਿੰਦਾ ਆ, ਪਰ ਸਿਚੁਏਸ਼ਨ ਆਮ ਲੋਕਾਂ ਦੀ ਕਹਿੰਦੇ ਵੀ ਕੋਈ ਕਸੂਰ ਨਹੀਂ ਸੀ। ਇਰਾਨ ਵਾਲਿਆਂ ਨੇ ਤਾਂ ਆਪਣੇ ਬੰਦੇ ਜਿਹੜੇ ਹਰਜੋਤ ਸਿੰਘ ਜੀ ਹਿਊਮਨ ਸ਼ੀਲਡ ਦੇ ਤੌਰ ਦੇ ਉੱਤੇ ਉੱਥੇ ਸਾਰੇ ਜਾਣੇ ਜਿਹੜੇ ਉਹ ਬਿਠਾ ਦਿੱਤੇ ਸੀਗੇ, ਖਿਲਾਰ ਦਿੱਤੇ ਸੀਗੇ, ਚਾਹੇ ਉਹ ਥਰਮਲ ਪਾਵਰ ਪਲਾਂਟ ਸੀਗੇ ਤੇ ਚਾਹੇ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜੇ ਉਹਨਾਂ ਦੇ ਪੁਲ ਹੋ ਗਏ, ਰੇਲਵੇਜ਼ ਹੋ ਗਏ, ਉਹਨਾਂ ਨੂੰ ਜਿਹੜਾ ਉਹ ਲੈ ਕੇ। ਸੋ ਲੈਟਸ ਸੀ ਅੱਗੇ ਜਿਹੜਾ ਹੁਣ ਅੱਗੇ ਕੀ ਬਣਦਾ ਹੈ। ਪਰ ਹਾਲ ਦੀ ਘੜੀ 2 ਹਫ਼ਤੇ ਦੀ ਸੀਜ਼ ਫਾਇਰ ਦੀ ਜਿਹੜੀ ਰਿਪੋਰਟ ਆ ਉਹ ਆ ਰਹੀ ਆ। ਵਾਈਟ ਹਾਊਸ ਨੇ ਸਪੈਸ਼ਲ ਇਸ ਦੇ ਉੱਤੇ ਜੋ ਪ੍ਰਿੰਟ ਕਰਕੇ ਆ ਉਹ ਛਾਪਿਆ ਆ, ਉਹ ਪੋਸਟ ਕੀਤਾ ਹੈ ਤੇ ਟਰੰਪ ਉਹਨਾਂ ਨੇ ਕਿਹਾ ਵੀ 2 ਹਫ਼ਤੇ ਦੀ ਸੀਜ਼ ਫਾਇਰ ਨੂੰ ਉਹ ਮੰਨ ਕੇ ਕਾਫੀ ਪੁਆਇੰਟ ਉਹਦੇ ਚ ਰੱਖੇ। ਉਹਨੇ ਇਹ ਵੀ ਕਿਹਾ ਵੀ ਪੂਰੇ ਰੀਜਨ ਚੋਂ ਅਮਰੀਕਨ ਆਪਣੇ ਬੇਸ ਚੱਕ ਲਵੇ। ਤੋ ਜਿੰਨੇ ਵੀ ਸਾਊਦੀ ਅਰੇਬੀਆ ਇਹ ਤਾਂ ਨਹੀਂ ਹੋ ਸਕਣਾ ਜੀ। ਉਹਨਾਂ ਨੇ ਜਿਹੜੇ 10 ਰੱਖੇ ਹੈਗੀ ਆਪਣੀਆਂ ਸ਼ਰਤਾਂ, ਉਹਦੇ ਵਿੱਚ ਉਹਨਾਂ ਨੇ ਇਹ ਵੀ ਰੱਖਿਆ ਹੈਗਾ। ਕੈਰੋਲਿਨ ਲੇਵਿਟੋ ਉਹਨਾਂ ਨੇ ਇਹ ਕਿਹਾ ਆ ਵੀ ਡਿਸਕਸ਼ਨ ਚੱਲ ਰਹੀ ਹੈ ਵੀ ਇਨ ਪਰਸਨ ਟਾਕਸ ਹੋਣਗੀਆਂ। ਇਹਦੇ ਬਾਰੇ ਹਜੇ ਬੜਾ ਡਿਟੇਲ ਚ ਇਨਫੋਰਮੇਸ਼ਨ ਨਹੀਂ ਆਈ ਹੈਗੀ। ਟਰੰਪ ਉਹਨਾਂ ਨੇ ਅੱਜ ਇਸ ਤੋਂ ਬਾਅਦ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ, ਪਰ ਫਰਾਈਡੇ ਨੂੰ ਜਿਹੜੀ ਗੱਲਬਾਤ ਆ ਅੱਗੇ ਚੱਲੇਗੀ। ਜੀ ਬਿਲਕੁਲ। ਚਲੋ ਹੁਣ 2 ਹਫ਼ਤੇ ਤੱਕ ਜਿਹੜੀ ਉਹ ਆਪਾਂ ਵੇਟ ਕਰਦੇ ਹਾਂ, ਦੇਖਦੇ ਹਾਂ ਵੀ ਅੱਗੇ ਇਸ ਦੇ ਵਿੱਚ ਕੀ ਹੁਣ ਬਣਦਾ ਹੈਗਾ ਆ। ਪਰ ਸੁੱਖ ਦਾ ਸਾਹ ਲੋਕਾਂ ਨੇ ਜਿਹੜਾ ਉਹ ਲਿਆ ਆ, ਕਿਉਂਕਿ ਸਾਰੀ ਸਿਵਲਾਈਜੇਸ਼ਨ ਸਭਿਅਤਾ ਨੂੰ ਤਬਾਹ ਕਰਨ ਦੀ ਜਿਹੜੀ ਧਮਕੀ ਆ ਉਹ ਟਰੰਪ ਹੋਣਾ ਨੇ ਦਿੱਤੀ ਸੀਗੀ। ਸੋ ਹੋਪਫੁਲੀ ਜਿਹੜਾ ਇਦਾਂ ਦੀ ਨੌਬਤ ਨਾ ਹੀ ਜਿਹੜੀ ਉਹ ਆਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੈਟਰਸਨ ਜਿਹੜਾ ਕੈਲੀਫੋਰਨੀਆ ਦਾ ਇਲਾਕਾ ਆ, ਉੱਥੇ ਇੱਕ ਆਈਸ ਦੇ ਨਾਲ ਜਿਹੜੀ ਸੰਬੰਧਿਤ ਆ ਸ਼ੂਟਿੰਗ ਆ ਉਸ ਦੇ ਬਾਰੇ ਪਤਾ ਲੱਗਾ ਆ। ਸੋ ਆਈਸ ਸ਼ੂਟਿੰਗ ਜਿਹੜੀ ਹੋਈ ਆ ਤੇ ਹੁਣ ਇਸ ਦੀ FBI ਦੇ ਦੁਆਰਾ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈਗੀ ਆ। ਸੋ ਸਟੈਨਿਸਲਾਸ ਸ਼ੈਰਿਫ ਉਹਨਾਂ ਨੇ ਦੱਸਿਆ ਵੀ ਇਸ ਇਨਵੈਸਟੀਗੇਸ਼ਨ ਦੀ ਜਿਹੜੀ ਜਾਂਚ ਆ ਹੁਣ FBI ਵਾਲੇ ਇਸ ਦੇ ਵਿੱਚ ਕਰ ਰਹੇ ਆ। ਆਈਸ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਉਹਨਾਂ ਨੇ ਆਇਡੈਂਟੀਫਾਈ ਕੀਤਾ ਸੀ ਇਵਾਨ ਮੈਂਡੋਜ਼ਾ ਹਰਨਾਂਡੇਸ ਇੱਕ 18th ਸਟਰੀਟ ਗੈਂਗ ਮੈਂਬਰ ਆ, ਜੋ ਕਿ ਅਲ ਸਲਵਾਡੋਰ ਦੇ ਵਿੱਚ ਇੱਕ ਕਤਲ ਦੇ ਮਾਮਲੇ ਦੇ ਵਿੱਚ ਸਵਾਲਾਂ ਦੇ ਲਈ ਲੋੜਿੰਦਾ ਸੀਗਾ। ਕਹਿੰਦੇ ਵੀ ਇਹ 18th ਸਟਰੀਟ ਗੈਂਗ LA ਦੀ ਇੱਕ ਸਭ ਤੋਂ ਵੱਡੀ ਸਟਰੀਟ ਗੈਂਗ ਹੈਗੀ ਆ। US ਦੇ ਅਟਾਰਨੀ ਆਫਿਸ ਨੇ ਇਹ ਦੱਸਿਆ ਆ। ਕਹਿੰਦੇ ਵੀ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਇਸ ਨੇ ਅਫਸਰ ਨੂੰ ਆਪਣੀ ਗੱਡੀ ਦੇ ਨਾਲ ਥੱਲੇ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਚ ਆਈਸ ਦੇ ਜਿਹੜੇ ਅਫਸਰ ਆ ਉਸ ਨੇ ਇਸ ਬੰਦੇ ਦੇ ਉੱਤੇ ਗੋਲੀ ਚਲਾਈ। ਗੋਲੀ ਚਲਾਉਣ ਤੋਂ ਬਾਅਦ ਦੇ ਵਿੱਚ ਹੁਣ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ। ਕੰਡੀਸ਼ਨ ਕੀ ਆ ਉਸ ਦੇ ਬਾਰੇ ਕੋਈ ਬਾਹਰੀ ਜਾਣਕਾਰੀ ਨਹੀਂ ਆ। ਸੋ ਆਈਸ ਵਾਲੇ ਕਹਿੰਦੇ ਵੀ ਟਾਰਗੇਟਡ ਵਹੀਕਲ ਸਟਾਪ ਕਰ ਰਹੇ ਸੀ ਹਰਨਾਂਡੇਸ ਨੂੰ ਗ੍ਰਿਫਤਾਰ ਕਰਨ ਦੇ ਲਈ। ਜਦ ਇਸ ਦੀ ਗੱਡੀ ਰੁਕੀ ਹੋਈ ਸੀ, ਅਫਸਰ ਉਸ ਦੀ ਗੱਡੀ ਵੱਲ ਨੂੰ ਜਦੋਂ ਜਾ ਰਹੇ ਸੀਗੇ ਤੇ ਜਦ ਕਹਿੰਦੇ ਵੀ ਆਈਸ ਦੇ ਇਸ ਇਹ ਜਿਹੜੇ ਗੈਂਗ ਮੈਂਬਰ ਨੇ 18 ਸਟਰੀਟ ਦੇ ਜਿਹੜੇ ਗੈਂਗ ਮੈਂਬਰ ਆ, ਇਸ ਨੇ ਆਪਣੀ ਗੱਡੀ ਨੂੰ ਹਥਿਆਰ ਦੇ ਤੌਰ ਤੇ ਵਰਤੇ ਹੋਏ ਅਫਸਰ ਨੂੰ ਥੱਲੇ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਜੋ ਟ੍ਰੇਨਿੰਗ ਆਈਸ ਦੇ ਅਫਸਰਾਂ ਨੂੰ ਦਿੱਤੀ ਗਈ ਆ ਉਸ ਦੇ ਸੰਦਰਭ ਦੇ ਵਿੱਚ ਉਸ ਦੇ ਹਿਸਾਬ ਦੇ ਨਾਲ ਉਹਨਾਂ ਅਫਸਰਾਂ ਨੇ ਜਿਹੜੇ ਡਿਫੈਂਸਿਵ ਸ਼ਾਟ ਆ ਉਹ ਫਾਇਰ ਕੀਤੇ ਆਪਣੇ ਆਪ ਨੂੰ ਬਚਾਉਣ ਖਾਤਰ ਤੇ ਆਪਣੇ ਜਿਹੜੇ ਸਾਥੀਆਂ ਨੂੰ ਤੇ ਪਬਲਿਕ ਨੂੰ ਬਚਾਉਣ ਖਾਤਰ। ਸਟੈਨਿਸਲਾਸ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਕਿਹਾ ਵੀ ਪਹਿਲਾਂ ਤਾਂ 2 ਵਾਰੀ ਜਿਹੜੀ ਨਿਊਜ਼ ਕਾਨਫਰੰਸ ਆ ਉਸ ਨੂੰ ਡਿਲੇ ਕੀਤਾ ਜਿਹੜਾ ਹੋ ਗਿਆ। ਤਕਰੀਬਨ 3:45 ਵਜੇ ਇਹ ਹੋਈ ਤੇ 3 ਮਿੰਟ ਹੀ ਜਿਹੜੀ ਉਹ ਚੱਲੀ। ਸ਼ੈਰਿਫ ਜੈਫ ਡਰਕਸੀ ਉਹਨਾਂ ਨੇ ਕਿਹਾ ਵੀ ਡਿਸਪੈਚਰਸ ਨੂੰ ਜਿਹੜੀ ਉਹ ਰਿਪੋਰਟ ਮਿਲੀ ਆ ਆਈਸ ਦੇ ਨਾਲ ਸ਼ੂਟਿੰਗ ਦੇ ਸੰਬੰਧ ਦੇ ਵਿੱਚ। ਤੜਕੇ ਸਵੇਰੇ 6:30 ਵਜੇ ਦੀ ਜਿਹੜੀ ਘਟਨਾ ਆ ਉਹ ਦੱਸੀ ਜਿਹੜੀ ਜਾ ਰਹੀ ਹੈ। ਕਹਿੰਦੇ ਵੀ ਕੋਈ ਲੋਕਲ ਲਾ ਐਨਫੋਰਸਮੈਂਟ ਇਸ ਦੇ ਵਿੱਚ ਇਨਵੋਲਵ ਨਹੀਂ ਆ ਤੇ FBI ਇਸ
ਜਿਹੜੀ ਜਾਂਚ ਇਸ ਜਿਹੜੀ ਹੈ ਗੋਲੀकांड ਦੀ ਜਾਂਚ ਜਿਹੜੀ ਉਹ ਇਸ ਮੌਕੇ ਕਰ ਰਹੀ ਆ। ਯੂਜੀਨ ਵੂ ਕਹਿੰਦੇ ਵੀ ਸਪੈਸ਼ਲ ਏਜੰਟ ਇੰਚਾਰਜ ਨੇ FBI ਸੈਕਰਾਮੈਂਟੋ ਆਫਿਸ ਤੋਂ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਮਾਰਜਰੀ ਗ੍ਰੀਨ ਜਿਹੜੀ ਟੇਲਰ ਹੈਗੀ ਆ, ਮਾਰਜਰੀ ਟੇਲਰ ਗ੍ਰੀਨ, ਕਿਉਂਕਿ ਉਹ ਕੁਇਟ ਕਰ ਗਏ ਸੀ, ਉਹਦੀ ਜਗ੍ਹਾ ਦੇ ਉੱਤੇ ਅੱਜ ਸਪੈਸ਼ਲ ਇਲੈਕਸ਼ਨ ਸੀ। ਉਸ ਇਲੈਕਸ਼ਨ ਦੇ ਵਿੱਚ ਐਸੋਸੀਏਟਡ ਪ੍ਰੈਸ ਇਹ ਅਨਾਉਂਸ ਕਰ ਰਿਹਾ ਕਿ ਰਿਪਬਲਿਕਨ ਕੈਂਡੀਡੇਟ ਕਲੇਟਨ ਫਿਊਲਰ ਉਹ ਅੱਗੇ ਚੱਲ ਰਿਹਾ 48,866 ਵੋਟਾਂ ਦੇ ਨਾਲ। ਸ਼ਾਨ ਹੈਰਿਸ ਜੋ ਡੈਮੋਕ੍ਰੇਟ ਆ, ਉਹਨਾਂ ਦੇ ਕੋਲ 38,212 ਵੋਟਾਂ ਆ। ਸੋ ਕਲੇਟਨ ਫਿਊਲਰ ਨੂੰ 56.1% ਵੋਟਾਂ ਮਿਲੀਆਂ ਸੋ ਫਾਰ, ਜਿੰਨੀਆਂ ਕਾਊਂਟ ਹੋਈਆਂ ਆ 69% ਦੇ ਕਰੀਬ ਵੋਟਾਂ ਜਿਹੜੀਆਂ ਕਾਊਂਟ ਹੋ ਚੁੱਕੀਆਂ ਆ, ਤੇ ਸ਼ਾਨ ਹੈਰਿਸ ਨੂੰ 43.9%। ਸੋ ਇਹ ਬੜਾ ਰੈੱਡ ਡਿਸਟ੍ਰਿਕਟ ਆ। ਸੋ ਇਹਦੇ ਵਿੱਚ ਰਿਪਬਲਿਕਨ ਜਿਹੜੀ ਆ ਇਹ ਸੀਟ ਨੂੰ ਆਪਣੇ ਕੋਲ ਹੀ ਰੱਖਣਗੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੈਮੋਕ੍ਰੇਟ ਕੈਂਡੀਡੇਟ ਜਿਹੜੇ ਗਵਰਨਰ ਦੇ ਲਈ ਆ, ਐਂਟੋਨੀਓ ਵਿਲਾਰਗੋਸਾ, ਉਹ ਕਹਿੰਦੇ ਵੀ ਕੈਲੀਫੋਰਨੀਆ ਨੂੰ ਇਸ ਟਾਈਮ ਕੋਰਸ ਕਰੈਕਸ਼ਨ ਦੀ ਜ਼ਰੂਰਤ ਹੈਗੀ ਆ। ਸੋ ਵੱਖ-ਵੱਖ ਜਿਹੜੇ ਕੈਂਡੀਡੇਟਸ ਆ ਉਹ ਆਪੋ ਆਪਣੀ ਰਾਏ ਕੈਲੀਫੋਰਨੀਆ ਨੂੰ ਕਿਹੜੇ ਰਾਹ ਦੇ ਉੱਤੇ ਲੈ ਕੇ ਜਾਣਾ ਆ, ਉਸ ਬਾਰੇ ਚਰਚਾ ਜਿਹੜੀ ਉਹ ਕਰ ਰਹੇ ਸੀਗੇ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਮੰਨਿਆ ਵੀ ਕਈ ਜਿਹੜੀਆਂ ਸਮੱਸਿਆਵਾਂ ਦੇ ਵਿੱਚੋਂ ਜਿਹੜਾ ਕੈਲੀਫੋਰਨੀਆ ਆ ਉਹ ਲੰਘ ਰਿਹਾ ਆ, ਤੇ ਇਹ ਜਿਹੜੇ ਇਸ ਲਈ ਕੈਲੀਫੋਰਨੀਆ ਨੂੰ ਵੱਖਰੀ ਜਿਹੜੇ ਇੱਕ ਰਾਹ ਦੇ ਉੱਤੇ ਤੇ ਕੋਰਸ ਕਰੈਕਸ਼ਨ ਦੇ ਲਈ ਜਿਹੜੀ ਉਸ ਦੀ ਜ਼ਰੂਰਤ ਰਹੇ। ਅਗਲੀ ਖਬਰ, ਅਮਰੀਕਾ ਦੇ ਵਿੱਚ ਗੈਸ ਦੀਆਂ ਕੀਮਤਾਂ ਬਹੁਤ ਹਾਈ ਹੋਈਆਂ। ਐਵਰੇਜ USA ਦੇ ਵਿੱਚ $4.10 $11 ਕਹਿ ਰਹੇ ਆ, ਪਰ ਅਮਰੀਕਾ ਦੇ ਕੈਲੀਫੋਰਨੀਆ ਜੋ ਸਟੇਟ ਆ, ਉਹਦਾ ਇੱਕ ਸ਼ਹਿਰ, ਉੱਥੇ ਸਭ ਤੋਂ ਜ਼ਿਆਦਾ ਜਿਹੜੀ ਮਹਿੰਗੀ ਗੈਸ ਹੈ ਇਸ ਵੇਲੇ। ਜਿਹੜੇ ਲੋਕ ਪੇਂਡੂ ਏਰੀਆ ਜੂਨ ਲੇਕ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਜਿੱਥੇ 300 ਦੇ ਕਰੀਬ ਪਾਪੂਲੇਸ਼ਨ ਹੈ, ਯੋਸੇਮਿਟੀ ਨੈਸ਼ਨਲ ਪਾਰਕ ਤੇ ਨਵਾਡਾ ਸਟੇਟ ਦੀ ਲਾਈਨ ਦੇ ਉੱਤੇ ਹੈਗਾ ਆ, ਉੱਥੇ ਜਿਹੜੀ ਗੈਸ ਦੀ ਪ੍ਰਾਈਸ ਆ ਉਹ $7.50 ਪਰ ਗੈਲਨ। ਸੋ ਮੋਨੋ ਕਾਉਂਟੀ 'ਚ ਐਵਰੇਜ ਜਿਹੜੀ ਗੈਸ ਦੀ ਪ੍ਰਾਈਸ ਆ $6.72 ਆ AAA ਦੇ ਮੁਤਾਬਕ। ਸੋ ਹੁਣ ਬਹੁਤੇ ਲੋਕ ਜਿਹੜੇ ਆ ਇਸ ਏਰੀਏ ਦੇ ਵਿੱਚ ਰਿਟਾਇਰਡ ਰਹਿੰਦੇ ਆ, ਕਿਉਂਕਿ ਛੋਟੇ ਪਿੰਡ ਆ, ਪੇਂਡੂ ਏਰੀਏ ਆ, ਤੇ ਲੋਕ ਰਿਟਾਇਰ ਹੋ ਕੇ ਇੱਦਾਂ ਦੇ ਏਰੀਏ 'ਚ ਰਹਿਣਾ ਚਾਹੁੰਦੇ ਜਿੱਥੇ ਸਸਤਾ ਹੋਵੇ ਤੇ ਬੋਲਾ ਰਸ਼ ਨਾ ਹੋਵੇ। ਸੋ ਹੁਣ ਉਹ ਲੋਕ ਕਹਿੰਦੇ ਵੀ ਦੇਖੋ ਆ ਤਾਂ ਪੂਰੀ ਲੁੱਟ ਆ, ਜੋ ਸੋਸ਼ਲ ਸਿਕਿਉਰਿਟੀ ਦੇ ਉੱਤੇ ਰਹਿ ਰਹੇ ਆ ਉਹਨਾਂ ਦੇ ਲਈ $7 ਨੂੰ ਜਿਹੜੀ ਗੈਸ ਅਫੋਰਡ ਕਰਨੀ ਕਿੰਨੀ ਔਖੀ ਹੋਊਗੀ। ਇੰਪੋਸੀਬਲ ਵਾਲਾ ਹਿਸਾਬ ਹੋਇਆ ਪਿਆ ਜੀ। ਉਧਰ ਅਰਵਾਈਨ ਦੇ ਵਿੱਚ ਹਰਜੋਤ ਸਿੰਘ ਜੀ, ਇੱਕ ਬੰਦੇ ਨੂੰ ਗ੍ਰਿਫਤਾਰ ਕਰਨਾ ਪੈ ਗਿਆ ਪੁਲਿਸ ਡਿਪਾਰਟਮੈਂਟ ਨੂੰ। ਕਹਿੰਦੇ ਵੀ ਮੈਨੂੰ ਫ੍ਰੀ ਗੈਸ ਪਾਓ, ਤੇ ਬਾਅਦ ਦੇ ਵਿੱਚ ਬਾਹਰ ਧਰਨਾ ਲਾ ਕੇ ਬਹਿ ਗਿਆ। ਸੋ ਔਰੰਜ ਕਾਉਂਟੀ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਉਹ ਵਾਪਰਿਆ। ਕਹਿੰਦਾ ਵੀ ਉਹ ਗੈਸ ਸਟੇਸ਼ਨ 'ਚ ਵੜਿਆ ਤੇ ਕਹਿੰਦਾ ਵੀ $55 ਦੀ ਗੈਸ ਦੇ ਨਾਲ ਮੇਰੀ ਗੱਡੀ ਜਿਹੜੀ ਉਹ ਤੇ ਕਹਿੰਦੇ ਵੀ ਕੈਂਪ ਆਊਟ ਕਰਨ ਲੱਗ ਗਿਆ ਉਸ ਸਟੇਸ਼ਨ ਦੇ ਬਾਹਰ ਵੀ ਮੈਨੂੰ ਫ੍ਰੀ ਗੈਸ ਜਿਹੜੀ ਉਹ ਦਿਓ। ਤੇ ਆਬਵੀਅਸਲੀ ਅੱਜ ਕੱਲ੍ਹ ਤਾਂ ਭਾਈ ਬੂੰਦ ਤੇਲ ਦੀ ਬੜੀ ਕੀਮਤੀ ਆ, ਤੇ ਕਿਸੇ ਨੇ $55 ਦੀ ਕਿੱਦਾਂ ਜਿਹੜੀ ਉਹਨੂੰ ਫ੍ਰੀ 'ਚ ਦੇ ਦੇਣੀ ਸੀਗੀ। ਤੇ ਇਹ ਜਿਹੜਾ ਉਹ ਕਹਿੰਦੇ ਵੀ ਬਾਅਦ ਦੇ ਵਿੱਚ ਪੁਲਿਸ ਡਿਪਾਰਟਮੈਂਟ ਨੂੰ ਉਹਨਾਂ ਨੇ ਜਿਹੜਾ ਉਹ ਸੱਦਿਆ, ਤੇ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਉੱਥੋਂ ਗ੍ਰਿਫਤਾਰ ਜਿਹੜਾ ਉਹ ਕੀਤਾ, ਤੇ ਫਿਰ ਉਸਨੂੰ ਪੁਲਿਸ ਦੀ ਗੱਡੀ ਦੇ ਵਿੱਚ ਬਿਠਾ ਕੇ ਉੱਥੋਂ ਲੈ ਕੇ ਜਿਹੜੇ ਉਹ ਗਏ ਹੈਗੇ ਆ। ਸੋ ਹਰਜੋਤ ਸਿੰਘ ਜੀ, ਜਦੋਂ ਤੁਸੀਂ ਦੱਸ ਹੀ ਰਹੇ ਆ ਵੀ ਬਜ਼ੁਰਗਾਂ ਦਾ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਉੱਤੇ ਆ ਜਾਂ ਰਿਟਾਇਰਮੈਂਟ ਵਾਲੇ ਆ, ਉਹਨਾਂ ਦੇ ਲਈ ਇੰਨਾ ਔਖਾ ਹੋਇਆ ਵੀ ਲੋਕ ਹੁਣ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਿਵੇਂ ਹੋਊਗਾ। ਕਹਿੰਦੇ ਵੀ ਇਹ ਬੰਦਾ ਪੁਲਿਸ ਵਾਲਿਆਂ ਨੂੰ ਕਹਿਣ ਲੱਗਾ ਵੀ ਜਿਹੜੀ ਪੇਮੈਂਟ ਮਨੀ ਆ ਨਾ, ਇਹ ਰੀਅਲ ਨਹੀਂ ਹੈਗਾ, ਤੇ ਮੈਂ ਕਹਿੰਦਾ ਵੀ ਮੈਂ ਇਹੀ ਮੰਨਦਾ ਆ, ਤੇ ਬਸ ਮੈਨੂੰ ਗੈਸ ਤੁਸੀਂ ਫ੍ਰੀ ਜਿਹੜੀ ਉਹ ਦੇ ਦਿਓ। ਇਸ ਹਿਸਾਬ ਦੇ ਨਾਲ ਤਾਂ ਹਰਜੋਤ ਸਿੰਘ ਜੀ ਫਿਰ ਸਾਰੇ ਜਣੇ ਫ੍ਰੀ ਗੈਸ ਜਿਹੜੀ ਉਹ ਭਾਲਣਗੇ। ਇੱਦਾਂ ਦਾ ਕੰਮ ਬੜਾ ਔਖਾ ਹੋ ਜਾਊਗਾ। ਪਰ ਇਹ ਆ ਵੀ ਇਹ ਬੰਦੇ ਨੂੰ ਗ੍ਰਿਫਤਾਰ ਕਰਨਾ ਪੈ ਗਿਆ। ਅਮਰੀਕਾ ਦੇ ਵਿੱਚ ਟੈਕਸਸ ਦੇ ਏਰੀਏ ਦੇ ਵਿੱਚ ਫ੍ਰਿਸਕੋ ਸ਼ਹਿਰ ਜਿਹੜਾ ਆ ਉਹ ਬਹੁਤ ਕੰਟਰੋਵਰਸੀ 'ਚ ਆ, ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਲੈ ਕੇ। ਕਦੇ ਉੱਥੇ ਪ੍ਰੋਟੈਸਟ ਹੁੰਦੇ ਆ ਸਿਟੀ ਹਾਲ ਦੇ ਵਿੱਚ, ਕਦੇ ਵੱਖ-ਵੱਖ ਯੂਟਿਊਬਰ ਉੱਥੇ ਜਾਂਦੇ ਆ ਵੀ ਦੇਖੋ ਜੀ ਆ ਪੂਰਾ ਕਬਜ਼ਾ ਕਰ ਲਿਆ ਕਾਸਕੋ 'ਚ, ਵਾਲਮਾਰਟ 'ਚ, ਹੋਮ ਡੀਪੂ ਦੇ ਵਿੱਚ। ਅੱਜ ਇੱਕ ਹੋਰ ਬੈਡ ਖਬਰ ਜਿਹੜੀ ਆ ਫ੍ਰਿਸਕੋ ਏਰੀਏ 'ਚ ਆ ਰਹੀ ਆ, ਉੱਥੇ 2 ਇੰਡੀਅਨ ਰੈਸਟੋਰੈਂਟਸ ਜਿਹੜੇ ਆ ਸ਼ਟ ਡਾਊਨ ਕੀਤੇ ਗਏ ਆ। ਇੱਕ ਇੰਡੀਅਨ ਰੈਸਟੋਰੈਂਟ ਦੇ ਵਿੱਚ ਮੋਲਡ ਜਿਹੜਾ ਫੂਡ ਦੇ ਵਿੱਚ ਪਾਇਆ ਗਿਆ ਹੈਗਾ ਫ੍ਰਿਸਕੋ ਸ਼ਹਿਰ ਦੇ ਵਿੱਚ। ਸੋ ਚਲੋ ਇੰਡੀਆ ਨਾਮ ਦਾ ਇਹ ਜਿਹੜਾ ਇੰਡੀਅਨ ਰੈਸਟੋਰੈਂਟ ਆ,
ਉੱਥੇ ਮੋਲਡ ਪਾਇਆ ਗਿਆ ਤੇ ਉਸ ਨੂੰ ਸ਼ਟ ਡਾਊਨ ਕੀਤਾ ਗਿਆ। ਉਸ ਤੋਂ ਬਿਨਾਂ ਇੱਕ ਸਵੀਟ ਰਾਈਸ ਕਰਕੇ ਹੋਰ ਰੈਸਟੋਰੈਂਟ ਆ, ਉੱਥੇ ਜਿਹੜੇ ਆ ਕਾਕਰੋਚਸ ਜਿਹੜੇ ਪਾਏ ਗਏ ਹੈਗੇ ਆ, ਉਸ ਕਰਕੇ ਵੀ ਉਸ ਨੂੰ ਜਿਹੜਾ ਆ ਸ਼ਟ ਡਾਊਨ ਕੀਤਾ ਗਿਆ ਹੈਗਾ। ਸੋ ਕੁਛ ਨਾ ਕੁਛ ਜਿਹੜੀ ਆ ਨੈਗੇਟਿਵ ਖਬਰ ਜਿਹੜੀ ਆ ਫ੍ਰਿਸਕੋ ਸ਼ਹਿਰ ਦੇ ਵਿੱਚ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਜਿਹੜੀ ਰਿਲੇਟਡ ਆ, ਉਹ ਹਰ ਰੋਜ਼ ਆਉਂਦੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਆਪਾਂ ਯਾਦ ਦਿਵਾਉਂਦੇ ਜਾਈਏ, ਪ੍ਰੋਪਰਟੀ ਟੈਕਸ ਦਾ ਦਿਨ ਬਹੁਤ ਨਜ਼ਦੀਕ ਜਿਹੜਾ ਉਹ ਆ ਰਿਹਾ ਹੈਗਾ ਆ। 10 ਤਰੀਕ ਆਈ ਥਿੰਕ ਲਾਸਟ ਡੇਟ ਹੈਗੀ ਆ, ਤੇ ਮੇਕ ਸ਼ੋਰ ਕਰੋ ਵੀ ਸਾਰੇ ਜਾਣੇ ਆਪੋ ਆਪਣਾ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਭੇਜ ਦਿਓ। 10 ਅਪ੍ਰੈਲ ਲਾਸਟ ਡੇਟ ਹੁੰਦੀ ਆ, ਤੇ ਜੇ ਦੂਜੀ ਇੰਸਟਾਲਮੈਂਟ ਤੁਸੀਂ ਸਮੇਂ ਸਿਰ ਨਹੀਂ ਦਿੰਦੇ, 5 ਵਜੇ ਦਾ ਨਾਲੇ ਵਕਤ ਹੁੰਦਾ ਆ, ਜੇ ਉਦੋਂ ਤੱਕ ਜਿਹੜਾ ਤੁਸੀਂ ਨਹੀਂ ਕਰਦੇ ਤਾਂ 10% ਤੱਕ ਜਿਹੜੀ ਪੈਨਲਟੀ ਤੇ ਹੋਰ ਜਿਹੜਾ ਇੰਟਰਸਟ ਆ ਉਸ ਦੇ ਉੱਤੇ ਤੁਹਾਨੂੰ ਜਿਹੜਾ ਉਹ ਪੈ ਸਕਦਾ ਹੈਗਾ ਆ। ਸੋ ਉਸ ਤੋਂ ਬਚਾਅ ਕਰਨ ਦੇ ਲਈ ਕੈਲੀਫੋਰਨੀਆ ਦੇ ਵਿੱਚ ਜਿਹੜੀ ਪ੍ਰੋਪਰਟੀ ਟੈਕਸ ਡੈਡਲਾਈਨ ਆ ਦੂਜੀ ਇੰਸਟਾਲਮੈਂਟ ਦੀ, ਇਹ 10 ਅਪ੍ਰੈਲ ਹੈ, ਤੇ ਮੇਕ ਸ਼ੋਰ ਕਰੋ ਵੀ ਉਹ ਤੁਸੀਂ ਕਰ ਦਿਓ। ਤੇ ਬਾਕੀ ਰੈਗੂਲਰ ਜਿਹੜਾ ਇਨਕਮ ਟੈਕਸ ਭਰਨ ਦੀ ਵੀ ਅਖੀਰਲੀ ਤਰੀਕ ਜਿਹੜੀ ਹਰਜੋਤ ਸਿੰਘ ਜੀ 15 ਅਪ੍ਰੈਲ ਆ ਰਹੀ ਹੈਗੀ ਆ, ਤਾਂ ਉਹ ਵੀ ਮੇਕ ਸ਼ੋਰ ਕਰੋ ਵੀ ਸਾਰੇ ਜਾਣੇ ਆਪੋ ਆਪਣੇ ਜਿਹੜੇ ਟੈਕਸ ਆ ਉਹ ਫਾਈਲ ਜ਼ਰੂਰ ਕਰ। ਉਹਦੇ ਵਿੱਚ ਤਾਂ ਤੁਸੀਂ ਐਕਸਟੈਂਸ਼ਨ ਲੈ ਸਕਦੇ ਆ, ਪਰ ਜਿਹੜਾ ਪ੍ਰੋਪਰਟੀ ਟੈਕਸ ਆ ਉਹ 'ਚ ਐਕਸਟੈਂਸ਼ਨ ਨਹੀਂ ਮਿਲਦੀ। ਉਹਦੇ 'ਚ ਤੁਹਾਡੀ ਇੱਕ ਦਿਨ ਵੀ ਪੇਮੈਂਟ ਲੇਟ ਹੋ ਗਈ ਤਾਂ 10% ਪੈਨਲਟੀ ਆ। ਜੇ ਮੰਨ ਲਓ ਵੀ ਕਿਸੇ ਦਾ $2500 ਆ ਤੇ $250 ਜਿਹੜਾ ਫਾਈਨ ਆ ਉਹ ਸਿੱਧਾ ਹੀ ਪੈ ਜਾਣਾ ਹੈਗਾ। ਸੋ ਆਪਾਂ ਹਮੇਸ਼ਾ ਹੀ ਆਪਣੇ ਸਰੋਤਿਆਂ ਨੂੰ ਰਿਮਾਈਂਡ ਕਰਾਉਂਦੇ ਰਹਿੰਦੇ ਆ, ਤਾਂ ਕਿ ਕੋਈ ਬਿਨਾਂ ਕਿਸੇ ਗੱਲ ਦੇ ਉੱਥੇ ਪੈਨਲਟੀ ਨਾ ਦੇਵੇ। ਉਹੀ ਜਿਹੜੀ ਪੈਨਲਟੀ ਦੇਣੀ ਆ ਤੇ ਉਹ ਤੁਸੀਂ ਪੰਜਾਬੀ ਰੇਡੀਓ USA ਨੂੰ ਡੋਨੇਟ ਕਰ ਸਕਦੇ ਹੋ। ਸਾਡਾ ਮੇਨ ਮਕਸਦ ਇਹੀ ਹੁੰਦਾ ਹੈ, ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਾਰੀ ਆਪਣੀ ਪੰਜਾਬੀ ਕਮਿਊਨਿਟੀ ਆ, ਬਹੁਤ ਪ੍ਰਾਪਰਟੀਜ਼ ਓਨ ਕਰਦੇ ਹੈਗੇ ਆ, 2-2 4-4 5-5 ਘਰ ਵੀ ਕਈ ਓਨ ਕਰਦੇ ਹੈਗੇ ਕੈਲੀਫੋਰਨੀਆ ਦੇ ਵਿੱਚ। ਸੋ ਜਿਸ ਤਰ੍ਹਾਂ ਰਾਜਕਰਮਵੀਰ ਸਿੰਘ ਉਹਨਾਂ ਨੇ ਦੱਸਿਆ ਆ, ਅਪ੍ਰੈਲ 10 ਲਾਸਟ ਡੇਟ ਆ, ਉਦੋਂ ਤੱਕ ਤੁਹਾਡੀ ਜਿਹੜੀ ਪੇਮੈਂਟ ਆ ਉੱਥੇ ਪਹੁੰਚਣੀ ਚਾਹੀਦੀ ਆ। ਕਈ ਵਾਰੀ ਹੁੰਦਾ ਵੀ ਸਟੈਂਪ ਲੱਗੀ ਹੋਵੇ, ਪਰ ਉਹ ਮੁੜ ਕੇ ਜੇ ਕਿਤੇ ਲੇਟ ਹੋ ਗਈ ਉਹਨਾਂ ਨਾਲ ਫਾਈਟ ਕਰਨਾ ਬੜਾ ਔਖਾ ਹੈਗਾ। ਸੋ ਅੱਜ ਕੱਲ੍ਹ ਬੜਾ ਸੌਖਾ ਤਰੀਕਾ ਆ, ਔਨਲਾਈਨ ਜਾ ਕੇ ਤੁਸੀਂ ਪੇਮੈਂਟ ਕਰ ਸਕਦੇ ਹੋ। ਔਨਲਾਈਨ ਜੇ ਤੁਸੀਂ ਕ੍ਰੈਡਿਟ ਕਾਰਡ ਨਾਲ ਕਰਦੇ ਆ ਤਾਂ ਉਹ ਕਈ ਵਾਰੀ 2-3% ਚਾਰਜ ਕਰਦੇ ਆ, ਪਰ ਜੇ ਤੁਸੀਂ ਚੈੱਕ ਨਾ ਕਰਦੇ ਆ, ਬਹੁਤ ਸਾਰੀਆਂ ਕਾਉਂਟੀਆਂ 'ਚ ਕੋਈ ਫੀਸ ਨਹੀਂ, ਕੁਛ ਕਾਉਂਟੀਜ਼ ਦੇ ਵਿੱਚ 50 ਸੈਂਟ ਜਾਂ ਡਾਲਰ ਇੰਨਾ ਕੁ ਚਾਰਜ ਕਰਦੇ ਹੈਗੇ ਆ। ਸੋ ਔਨਲਾਈਨ ਜਾ ਕੇ ਜਿਹੜਾ ਤੁਸੀਂ ਆ ਪ੍ਰੋਪਰਟੀ ਟੈਕਸ ਆਪਣੀ ਪ੍ਰੋਪਰਟੀ ਦਾ ਦੇ ਸਕਦੇ ਹੋ। ਜੀ ਬਿਲਕੁਲ। ਸੋ ਮੇਲ ਦੇ ਵਾਈਜ਼ ਜਿੱਦਾਂ ਤੁਸੀਂ ਦੱਸੀ ਦਿੱਤਾ ਵੀ ਪੋਸਟਮਾਰਕ ਹੋਣੀ ਚਾਹੀਦੀ ਆ 10 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਦਾ ਜਿਹੜਾ ਉਹ ਦਿਨ, ਤਾਂ ਜੋ ਪੈਨਲਟੀਜ਼ ਤੋਂ ਜਿਹੜਾ ਉਹ ਬਚੋ। ਬਹੁਤ ਮਹਿੰਗਾ ਸੌਦਾ ਹੈ, ਕਿਉਂਕਿ ਦੇਖੋ ਲੋਕਾਂ ਨੇ ਬੜੇ ਮਹਿੰਗੇ ਘਰ ਵੀ ਲਏ ਆ, ਉਹ ਪ੍ਰੋਪਰਟੀ ਟੈਕਸ ਵੀ ਹੁਣ ਜਿਹੜਾ ਵੱਧ ਹੁੰਦਾ ਆ। ਤੇ ਚਲੋ ਹੁਣ ਜੋ ਵੀ ਹੈ ਸਾਰਿਆਂ ਦੇ ਲਈ ਸਭ ਨੂੰ ਪਤਾ ਹੀ ਆ, ਪਰ ਇਹ ਆ ਵੀ 10 ਤਰੀਕ ਜਿਹੜੀ ਉਹ ਤੁਸੀਂ ਭੁੱਲਿਓ ਨਾ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਆ, ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਜਾਣਕਾਰੀ ਲਈ ਦੱਸ ਦਿੰਦੇ ਜਿਹੜੇ ਕੋਈ ਲੇਟ ਜੁੜੇ ਆ। ਰਾਸ਼ਟਰਪਤੀ ਟਰੰਪ ਅਮਰੀਕਾ ਤੇ ਜਿਹੜੇ ਈਰਾਨ ਵਾਲੇ ਆ ਉਹ 2 ਹਫ਼ਤਿਆਂ ਦੀ ਸੀਜ਼ ਫਾਇਰ ਦੇ ਲਈ ਮੰਨੇ ਆ। ਅੱਜ ਨਹੀਂ ਤਾਂ ਕਹਿੰਦੇ ਸੀ ਵੀ ਸਭਿਅਤਾ ਖਤਮ ਕਰਨ ਵਾਲੀ ਜਿਹੜੇ ਬੰਬ ਆ ਉਹ ਈਰਾਨ ਦੇ ਉੱਤੇ ਸੁੱਟੇ ਜਾਣੇ ਸੀ। ਟਰੰਪ ਹੁਣਾਂ ਨੇ ਇਹ ਧਮਕੀ ਦਿੱਤੀ ਸੀਗੀ, ਪਰ ਵਿਚਾਲੇ ਜਿਹੜੀ ਆ ਵਿਚੋਲਗਿਰੀ ਇਸ ਟਾਈਮ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਤੇ ਜਿਹੜਾ ਉਹਨਾਂ ਦਾ ਫੀਲਡ ਮਾਰਸ਼ਲ ਆ, ਉਹਨਾਂ ਦਾ ਨਾਮ ਵਿਸ਼ੇਸ਼ ਤੌਰ ਦੇ ਉੱਤੇ ਟਰੰਪ ਹੁਣਾਂ ਨੇ ਲੈ ਕੇ ਕਿਹਾ ਆ ਵੀ 2 ਹਫ਼ਤੇ ਦੇ ਲਈ ਅਸੀਂ ਸੀਜ਼ ਫਾਇਰ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਈਰਾਨ ਨੇ ਆਪਣੇ 10 ਪੁਆਇੰਟ ਆ ਉਹ ਆਪਣੇ ਕੋਲੋਂ ਜਿਹੜੇ ਉਹ ਦਿੱਤੇ ਆ, ਤੇ ਉਹ ਕਹਿੰਦੇ ਵੀ ਅਸੀਂ ਜਿੱਤ ਗਏ ਆ, ਵੀ ਟਰੰਪ ਹੁਣੀ ਮੰਨ ਗਏ ਆ। ਟਰੰਪ ਹੁਣੀ ਕਹਿੰਦੇ ਆ ਵੀ ਆਪਾਂ ਹਾਲ ਦੀ ਘੜੀ ਇਹਨਾਂ ਨੂੰ ਮੌਕਾ ਦਿੰਨੇ ਆ ਵੀ ਬਸ਼ਰਤੇ ਤੁਸੀਂ ਸਟੇਟ ਆਫ ਹਾਰਮੁਜ਼ ਆ ਉਸ ਨੂੰ ਖੋਲ ਦਿਓ। ਕੱਲ੍ਹ ਤਾਂ ਸਵੇਰ ਤੱਕ ਕੀ ਹੋ ਜਾਊਗਾ, ਕੀ ਇਸ ਦੇ ਵਿੱਚ ਬਣਨਾ ਆ, ਉਹਦੇ ਬਾਰੇ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਪਰ ਅੱਜ ਜਿਹੜਾ ਸਭਿਅਤਾ ਮਕਾਉਣ ਵਾਲੀ ਜਿਹੜੀ ਗੱਲ ਆ, ਉਹ ਜਿਹੜੀ ਉਹ ਟਲ ਗਈ ਆ, ਜਿਹੜੀ ਕਿ ਚੰਗੀ ਜਿਹੜੀ ਗੱਲ ਆ। ਸਭਿਅਤਾਵਾਂ ਮਕਾਉਣੀਆਂ ਉਹ ਤਾਂ ਬੜੀਆਂ ਖਤਰਨਾਕ ਜਿਹੜੀਆਂ ਇਹ ਸਟੇਟਮੈਂਟਸ ਨੇ, ਇਹਨਾਂ ਤੋਂ ਗਰੇਜ਼ ਜਿਹੜਾ ਉਹ ਕਰਨਾ ਚਾਹੀਦਾ। ਤੁਹਾਡਾ ਆਰਮੀ ਦੇ ਨਾਲ, ਉਹਨਾਂ ਦੀ ਮਿਲਟਰੀ ਦੇ ਨਾਲ, ਉਹਨਾਂ ਦੇ ਰਜੀਮ ਵਾਲਿਆਂ ਦੇ ਨਾਲ ਪੇਚਾ ਹੋ ਸਕਦਾ ਆ, ਪਰ ਆਮ ਲੋਕਾਂ ਦਾ ਕੀ ਇਸ ਦੇ ਵਿੱਚ ਕਸੂਰ ਸੀਗਾ? ਉਹ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਆਜ਼ਾਦ ਕਰਾਉਣਾ ਆ, ਉਹਨਾਂ ਦਾ ਜਿਹੜਾ ਹਾਲ ਦੀ ਘੜੀ ਜਿਹੜਾ ਉਹ ਬਚਾਅ ਹੋ ਗਿਆ। ਨਹੀਂ ਤਾਂ ਕੱਲ੍ਹ ਤੱਕ ਤਾਂ ਇਹ ਕਹਿ ਰਹੇ ਸੀਗੇ ਵੀ ਆਪਾਂ ਤੁਹਾਨੂੰ ਸਭ ਨੂੰ ਹੀ ਫੰਡ ਦੇਣਾ ਹੈਗਾ। ਸੋ ਹਾਲ ਦੀ ਘੜੀ 2 ਹਫ਼ਤੇ ਦੀ ਜਿਹੜੀ ਸੀਜ਼ ਫਾਇਰ ਆ ਉਹ ਐਲਾਨੀ ਗਈ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1.39 ਰਹੇ ਆ, ਪਾਕਿਸਤਾਨ ਦੇ $279 ਤੇ 31 ਪੈਸੇ ਤੇ ਇੰਡੀਆ ਦੇ $92 ਤੇ 85 ਪੈਸੇ। ਜੀ, ਤੁਸੀਂ ਹੁਣ ਦੇਖ ਲਓ ਹਰਜੋਤ ਸਿੰਘ ਜੀ, ਇਹ ਬਿਆਨ ਆਉਣ ਤੋਂ ਬਾਅਦ ਚ ਸਟਾਕ ਮਾਰਕੀਟ ਦਾ ਚਲੋ ਉਹ ਤੋਂ ਬਾਅਦ ਚ ਹੋਇਆ ਨਾ, ਆਇਲ ਦਾ ਤੁਸੀਂ ਦੇਖੋ ਵੀ ਸਿੱਧਾ $16 ਘਟ ਗਿਆ ਪ੍ਰਾਈਸ।
ਜੀ ਇਹ ਇੱਕ ਜਾਣੇ ਦਾ ਮੈਂ ਦੇਖ ਰਿਹਾ ਸੀਗਾ, ਜਿਸ ਬੰਦੇ ਨੇ ਪਹਿਲੀ ਵਾਰੀ ਇਹ ਡੀਲ ਤੋਂ ਪਹਿਲਾਂ 174 ਮਿਲੀਅਨ ਡਾਲਰ ਦਾ ਜਿਹੜਾ ਉਹ ਨਾਟ ਸੌਰੀ ਉਹਨੇ ਕੁਝ ਮਿਲੀਅਨ ਡਾਲਰ ਦੇ ਜਿਹੜੇ ਉਸ ਦੇ ਉੱਤੇ ਸੱਟਾ ਇੱਕ ਹਿਸਾਬ ਦੇ ਨਾਲ ਕਹ ਲਓ ਵੀ ਲਾਇਆ ਸੀਗਾ, ਤੇ 174 ਮਿਲੀਅਨ ਡਾਲਰ ਉਹਨੇ 3 ਘੰਟਿਆਂ 'ਚ ਬਣਾਏ ਸੀ। ਤੇ ਇਸ ਵਾਰੀ ਵੀ ਕਹਿੰਦੇ ਵੀ ਇਦਾਂ ਦਾ ਹੀ ਜਿਹੜਾ ਉਹ ਕੰਮ ਹੋਇਆ ਆ। ਇਹ ਜਿਹੜੀਆਂ ਡੀਲਾਂ ਤੇ ਅਨਾਉਂਸਮੈਂਟ ਤੇ ਬਿਆਨ ਜਿਹੜੇ ਆ ਰਹੇ ਆ, ਇਹਦੇ ਵਿੱਚ ਵੀ ਪੂਰੀ ਕਰਪਸ਼ਨ ਜਿਹੜੀ ਇਸ ਟਾਈਮ ਕਹਿ ਲਓ ਵੀ ਸਿਰ ਚੜ ਕੇ ਜਿਹੜੀ ਉਹ ਬੋਲ ਰਹੀ ਆ। ਆਪਣੇ ਸਾਥੀਆਂ ਨੂੰ, ਆਪਣੇ ਆਪ ਨੂੰ ਇਕਨੋਮਿਕਲੀ ਪੂਰਾ ਜਿਹੜਾ ਉਹ ਮੁਨਾਫਾ ਤੇ ਫਾਇਦਾ ਜਿਹੜਾ ਆ ਸਟਾਕ ਮਾਰਕੀਟ ਦੇ ਵਿੱਚ ਇੱਕ ਹਿਸਾਬ ਦੇ ਨਾਲ ਉੱਤੇ ਥੱਲੇ ਕਰਕੇ ਇਨਸਾਈਡਰ ਨੌਲੇਜ ਦੇ ਨਾਲ ਜਿਹੜਾ ਉਹ ਕਰ ਰਹੇ ਆ। ਸੋ ਇਹਦੇ ਲਈ ਕੀ ਜਵਾਬਦੇਹ ਹੋ ਸਕਣਗੇ, ਇਹ ਵੱਖਰੇ ਜਿਹੜੇ ਆਉਣ ਵਾਲੇ ਦਿਨਾਂ 'ਚ ਸਵਾਲ ਜਿਹੜੇ ਉਹ ਰਹਿਣਗੇ। ਡਾਓ ਜੋਨ ਅੱਜ 85 ਪੁਆਇੰਟ ਘਟ ਕੇ 46,500 ਤੇ 84 ਦੇ ਉੱਤੇ ਬੰਦ ਹੋਇਆ। S&P 5 ਪੁਆਇੰਟ ਵੱਧ ਕੇ 6600 ਤੇ 17 ਤੇ। ਨੈਸਡੈਕ 21 ਪੁਆਇੰਟ ਵੱਧ ਕੇ 22,018 ਦੇ ਉੱਤੇ। ਸੋਨੇ ਦਾ ਭਾਅ 4800 ਤੇ $50 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ ਜਿਹੜੀ ਅੱਜ ਸਵੇਰੇ $115 ਤੇ ਤੋਂ ਵੀ ਜਿਹੜਾ ਉਹਦੇ ਇਰਦ ਗਿਰਦ ਸੀਗੀ, ਹੁਣ $96 ਪ੍ਰਤੀ ਬੈਰਲ ਦੇ ਉੱਤੇ ਜਿਹੜੀ ਉਹ ਪਹੁੰਚ ਗਈ ਆ। 10 year yield 4.26%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 71,698 ਤੇ ਇਥੀਰੀਅਮ 2200 ਤੇ $36 ਦੇ ਬਰਾਬਰ ਚੱਲ ਰਿਹਾ ਹੈਗਾ। ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂ ਯੂ।